ਲੀਡਰਾਂ ਦੀ ਨਾਰਾਜ਼ਗੀ ਕਹਿ ਲਈਏ, ਅੱਜ ਨਦਾਰਤ ਹੈਗੇ ਨੇ, ਜਾਂ ਲੀਡਰਾਂ ਦੀਆਂ ਨਿਕੰਮਾਪਨ ਕਹਿ ਲਈਏ, ਲੀਡਰਾਂ ਦਾ ਡਰ ਕਹਿ ਲਈਏ ਕਿ ਅੱਜ ਅਰਦਾਸ ਕਰਨ ਵੇਲੇ ਵੀ ਚਿਹਰੇ ਨਹੀਂ ਦਿਖ ਰਹੇ। ਦੇਖੋ, ਲੀਡਰਾਂ ਦੀ ਨਾਰਾਜ਼ਗੀ ਕਿਸੇ ਵੀ ਬੰਦੀ ਸਿੰਘ ਦੇ ਨਾਲ ਨਹੀਂ ਨਜ਼ਰ ਆਉਂਦੀ ਸਾਨੂੰ। ਮੈਨੂੰ ਇਹ ਸਮਝ ਆ ਰਿਹਾ ਇਹਨਾਂ ਨੂੰ ਕਿਤੇ ਨਾ ਕਿਤੇ ਸਰਕਾਰਾਂ ਦਾ ਡਰ ਹੈ, ਆਪਣੀ ਕੁਰਸੀਆਂ ਦਾ ਡਰ ਹੈ ਕਿ ਸਾਡੀ ਕੁਰਸੀਆਂ ਛਿਣ ਜਾਣਗੇ ਜੇ ਅਸੀਂ ਇਹਨਾਂ ਦੇ ਹੱਕਾਂ ਦੀ ਗੱਲ ਕਰਦੇ। ਕਿਉਂਕਿ ਤੁਸੀਂ ਐਕਸੈਪਟ ਕਰੋ ਜਾਂ ਕੌਮ ਐਕਸੈਪਟ ਕਰੇ ਜਾਂ ਨਾ ਕਰੇ, ਸਾਡੇ ਸਿੱਖ ਲੀਡਰਾਂ ਦਾ ਹਿੰਦੂਕਰਨ ਹੋ ਚੁੱਕਾ ਤੇ ਇਹਨਾਂ ਦਾ ਡਰ ਹੀ ਹੈ ਜੋ ਕਿਸੇ ਵੀ ਬੰਦੀ ਸਿੰਘ ਦੀ ਅਗਵਾਈ ਕਰਨ ਨੂੰ ਇਹਨਾਂ ਨੂੰ ਰੋਕ ਰਿਹਾ। ਪ੍ਰੋਬਲਮ ਇੱਥੇ ਹੈ ਕਿ ਸਾਡਾ ਕੋਈ ਵੀ ਸਿੱਖ ਲੀਡਰ ਇਸ ਦੇ ਉੱਤੇ ਗੱਲ ਕਰਨਾ ਹੀ ਨਹੀਂ ਚਾਹੁੰਦਾ। ਇਸ ਪਲੇਟਫਾਰਮ ਦੇ ਉੱਤੇ, ਮੀਡੀਆ ਦੇ ਉੱਤੇ ਜਾਂ ਇੱਕ ਨੈਸ਼ਨਲ ਮੀਡੀਆ ਦੇ ਉੱਤੇ ਵੀ ਇਹਨਾਂ ਨੂੰ ਕਿਉਂ ਨਹੀਂ ਛੱਡਿਆ ਜਾ ਰਿਹਾ। ਅੱਜ ਜਿਹੜੇ ਬੰਦੀ ਸਿੰਘ ਆ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਹੈ, ਜਿਨ੍ਹਾਂ ਨੂੰ ਹੁਕੂਮਤਾਂ ਉਹਨਾਂ ਕਾਰਨਾਂ ਕਰਕੇ ਜਿਹੜੇ ਕਾਰਨ ਕੋਈ ਹੈ ਨਹੀਂ ਆ ਕਿ ਉਹਨਾਂ ਨੂੰ ਜੇਲ੍ਹਾਂ ਦੀਆਂ ਕੋਠਰੀਆਂ ਵਿੱਚ ਡੱਕਿਆ ਹੋਇਆ ਹੈਗਾ। ਇਹ ਬੜੀ ਮੰਦਭਾਗੀ ਗੱਲ ਹੈ। ਸਾਨੂੰ ਇਹ ਪੂਰੀ ਉਮੀਦ ਹੈ ਕਿ ਗੁਰੂ ਸਾਹਿਬ ਕਿਰਪਾ ਕਰਕੇ ਇਹਨਾਂ ਬੰਦੀ ਸਿੰਘਾਂ ਨੂੰ ਰਿਹਾ ਕਰਨਗੇ। ਅਸੀਂ ਤਾਂ ਹੀ ਅਰਦਾਸ ਤੇ ਜੋਦੜੀ ਕੀਤੀ। ਤੇ ਅਕਾਲ ਤਖਤ ਦਾ ਜਥੇਦਾਰ ਚੁਣਿਆ ਹੋਵੇ ਕੌਮ ਨੇ, ਉਹਦੇ ਸਮੇਤ ਸੈਂਕੜਿਆਂ ਦੀ ਗਿਣਤੀ ਦੇ ਅੰਦਰ ਅਗਰ ਅਸੀਂ ਕਹੀਏ ਤੇ ਸਾਡੇ ਸਿੰਘ ਜਿਹੜੇ ਅੰਦਰ ਬੰਦ ਹੈਗੇ ਨੇ, ਸਾਡੀ ਲੀਡਰਸ਼ਿਪ ਕਿਉਂ ਨਹੀਂ ਪਹਿਲ ਕਰਦੀ ਕਿ ਇਹ ਸਾਰਿਆਂ ਨੂੰ ਬਾਹਰ ਕੱਢਿਆ ਜਾਵੇ? ਦੇਖੋ, ਲੀਡਰਸ਼ਿਪ ਨੂੰ ਕਈ ਜਗ੍ਹਾ ਤੇ ਤਾਂ ਆਪਣੇ ਪਰਸਨਲ ਮਫਾਦ ਕਿਤੇ ਨਜ਼ਰ ਆਉਂਦੇ ਆ, ਔਰ ਇਹ ਕੰਮ ਨਜ਼ਰ ਨਹੀਂ ਆਉਂਦੇ। ਇਹ ਚਾਹੀਦਾ ਤਾਂ ਇਹ ਸੀ ਕਿ ਅਕਾਲ ਤਖਤ ਤੋਂ ਇਹ ਆਵਾਜ਼ ਉੱਠਦੀ, ਪਰ ਅਕਾਲ ਤਖਤ ਦੀ ਜਥੇਦਾਰ ਦੀ ਕੀ ਮਜਬੂਰੀ ਹੈ, ਸਾਨੂੰ ਅੱਜ ਤੱਕ ਨਹੀਂ ਸਮਝ ਆਇਆ ਕਿ ਪੰਥਕ ਮੁੱਦੇ ਜਿਹੜੇ ਅੱਗੇ ਜ਼ਰੂਰੀ ਆ ਉਹਨਾਂ ਦਾ ਉਹ ਕੰਮ ਨਹੀਂ ਕਰ ਰਹੇ। ਕੌਮੀ ਨਿਸ਼ਾਨ ਸਾਹਿਬ ਦੇ ਥੱਲੇ ਇਕੱਠਾ ਕਰਨ ਦੀ ਜ਼ਰੂਰਤ ਰੱਖਣ ਵਾਲਾ ਲੀਡਰ ਚਾਹੀਦਾ। ਉਹ ਵਿਚਾਰਕ ਤੌਰ ਤੇ ਗੁਰਮਤਿ ਤੋਂ ਪਰਪੱਕ ਹੋਣਾ ਚਾਹੀਦਾ, ਗੁਰੂ ਗ੍ਰੰਥ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਉਪਦੇਸ਼ਾਂ ਤੇ ਉੱਤੇ ਚੱਲਦਾ ਹੋਵੇ। ਪਰ ਇਹ ਜ਼ਰੂਰ ਹੈ ਕਿ ਜੋ ਪੰਥਕ ਮੀਡੀਆ, ਸੋ ਕੋਲਡ ਪੰਥਕ ਮੀਡੀਆ ਸੀ, ਉਹ ਅੱਜ ਕਿਤੇ ਨਾ ਕਿਤੇ ਉਹਨਾਂ ਧਿਰਾਂ ਦੀ ਗੋਦ ਵਿੱਚ ਬੈਠ ਗਿਆ ਜਿਨ੍ਹਾਂ ਧਿਰਾਂ ਤੋਂ ਅਸੀਂ ਇਨਸਾਫ ਲੈਣਾ ਸੀ। ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਲੈ ਕੇ ਤਿਹਾੜ ਜੇਲ੍ਹ ਦੇ ਮੂਹਰੇ ਸਭ ਸਿੰਘ ਇਕੱਤਰ ਹੋਏ ਨੇ ਔਰ ਬੇਨਤੀ ਕਰਦੇ ਨੇ ਦਾਤਾਰ ਪਿਤਾ ਆਪ ਜੀ ਨੂੰ ਕਿ ਕਿਰਪਾਲਤਾ ਬਖਸ਼ੋ, ਮਿਹਰ ਬਖਸ਼ੋ। ਸੱਚੇ ਪਾਤਸ਼ਾਹ ਜਿਵੇਂ ਆਪ ਜੀ ਨੇ ਗਵਾਲੀਅਰ ਦੇ ਕਿਲੇ ਵਿੱਚੋਂ 52 ਰਾਜਿਆਂ ਨੂੰ ਆਪਣੇ ਨਾਲ ਰਿਹਾ ਕਰਵਾਇਆ ਸੀ, ਦਾਤਾ ਬੰਦੀ ਛੋੜ ਜੀ, ਆਪ ਜੀ ਅੱਗੇ ਬੇਨਤੀ ਹੈ ਇੱਕ ਬਿੱਦ ਬਣਾਓ, ਕਿਰਪਾਲਤਾ ਕਰੋ, ਮਿਹਰ ਬਖਸ਼ੋ। ਜੇਲ੍ਹਾਂ ਦੇ ਵਿੱਚ ਲੰਬੇ ਸਮੇਂ ਤੋਂ ਸਜ਼ਾਵਾਂ ਭੁਗਤ ਰਹੇ ਬੰਦੀ ਸਿੰਘਾਂ ਨੂੰ ਆਜ਼ਾਦੀ ਮਿਲੇ ਔਰ ਆਪਣੇ ਪਰਿਵਾਰਾਂ ਦੇ ਨਾਲ ਆ ਕੇ ਸੁੱਖ ਦਾ ਸਾਹ ਲੈ ਸਕਣ। ਪਾਤਸ਼ਾਹ ਬੇਨਤੀ ਨੂੰ ਪ੍ਰਵਾਨ ਕਰਨਾ, ਹੋਈਆਂ ਭੁੱਲਾਂ ਚੁੱਕਾਂ ਗਲਤੀਆਂ ਬੇਅਦਬੀਆਂ ਵਾਸਤੇ ਸੱਚੇ ਪਾਤਸ਼ਾਹ ਬਖਸ਼ ਲੈਣਾ, ਸੁੱਧ ਤੇ ਸਪਸ਼ਟ ਬਾਣੀ ਪੜ੍ਹਨ ਸੁਣਨ ਦੀ ਕੰਠ ਕਰਨ ਦੀ ਸਮਰੱਥਾ ਬਖਸ਼ਣੀ, ਸਰਬੱਤ ਦੇ ਕਾਜ ਰਾਸ ਕਰਨ ਦੇ ਸਹੀ ਪਿਆਰੇ ਮਿਲੋ ਜਿਨ੍ਹਾਂ ਮਿਲਿਆ ਜੀ ਪਵਿੱਤਰ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਦੇ ਮਾਰੇ ਸਰਬੱਤ ਦਾ ਭਲਾ। ਉਹ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਅਸੀਂ ਇਸ ਵੇਲੇ ਮੌਜੂਦ ਹੈਗੇ ਆ ਤਿਹਾੜ ਜੇਲ੍ਹ ਦੇ ਬਿਲਕੁਲ ਸਾਹਮਣੇ। ਅੱਜ ਦੀ ਤਰੀਕ ਦੀ ਗੱਲ ਕਰ ਲਈਏ ਤੇ 4 ਨਵੰਬਰ ਹੈਗਾ, ਪੂਰੀ ਦੁਨੀਆ ਮਨਾ ਰਹੀ ਹੈ ਦੀਵਾਲੀ ਦਾ ਤਿਉਹਾਰ। ਮਗਰ ਸਾਡੇ ਉਹ ਇਤਿਹਾਸਿਕ ਦਿਹਾੜੇ, ਸਾਡੇ ਕਤਲੇਆਮ ਦੇ ਦਿਹਾੜੇ 31 ਤਰੀਕ ਤੋਂ ਬਾਅਦ 1 ਨਵੰਬਰ, 2 ਨਵੰਬਰ ਤੇ 3 ਨਵੰਬਰ, ਕਿਤੇ ਨਾ ਕਿਤੇ ਸਾਡੀ ਕੌਮ ਉਨ ਦਿਨਾਂ ਨੂੰ ਭੁੱਲ ਚੁੱਕੀ ਹੈ, ਆਪਣੇ ਕਤਲੇਆਮ ਨੂੰ ਭੁੱਲ ਚੁੱਕੀ ਹੈ। ਤੇ ਮਾफ़ ਕਰਨਾ, ਸਾਡੀ ਸਿੱਖ ਕਮਿਊਨਿਟੀ ਤਕਰੀਬਨ 90% ਤੋਂ ਵੱਧ ਕਹਿ ਲਈਏ ਇਸ ਵੇਲੇ ਮਗਨ ਹੈ, ਖੁਸ਼ੀਆਂ ਮਨਾ ਰਹੀ ਹੈ, ਘਰ 'ਚ ਲਾਈਟਾਂ ਲੱਗੀਆਂ ਨੇ। ਮਗਰ ਕੀ ਸਾਡੀ ਕੌਮ ਦਾ ਪੱਖ ਰੱਖਣ ਵਾਲੇ ਭਾਈ ਜਗਤਾਰ ਸਿੰਘ ਹਵਾਰਾ ਜਥੇਦਾਰ ਸਾਹਿਬ ਤੇ ਹੋਰ ਸਿੰਘ ਅੱਜ ਜੇਲ੍ਹਾਂ 'ਚ ਬੰਦ ਹੈਗੇ ਨੇ। ਉਹਨਾਂ ਦੀ ਰਿਹਾਈ ਦੇ ਲਈ ਅੱਜ ਉਚੇਚਾ ਤੌਰ ਦੇ ਉੱਤੇ, ਸੰਗਤੀ ਤੌਰ ਦੇ ਉੱਤੇ ਬਹੁਤ ਸਾਰੀਆਂ ਧਿਰਾਂ ਸਾਡੇ ਨਾਲ ਜੁੜੀਆਂ ਨੇ। ਅਰਦਾਸ ਕੀਤੀ ਗਈ ਹੈ ਜਿਹੜਾ ਤੁਸੀਂ ਦੇਖ ਹੀ ਚੁੱਕੇ ਹੋ, ਤੇ ਸਾਰਿਆਂ ਦੇ ਨਾਲ ਇਸ ਮਸਲੇ ਤੇ ਗੱਲਬਾਤ ਕਰਨੇ ਆ। ਗੱਲ ਦੀ ਸ਼ੁਰੂਆਤ ਫਤਿਹ ਦੀ ਸਾਂਝ ਤੋਂ ਕਰਨੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਮਨ ਸਿੰਘ ਜੀ, ਅੱਜ ਉਚੇਚਾ ਤੌਰ ਦੇ ਉੱਤੇ ਕਹੀਏ ਤੁਸੀਂ ਸਾਰੇ ਪਹੁੰਚੋ। ਹਰ ਸਾਲ ਇੱਥੇ ਅਰਦਾਸ ਹੁੰਦੀ ਹੈ, ਤੁਹਾਡੇ ਵੱਲੋਂ ਕਹਿ ਲਈਏ, ਜਾਗੋ ਪਾਰਟੀ ਵੱਲੋਂ ਕਹਿ ਲਈਏ, ਪਰਮਿੰਦਰਪਾਲ ਸਿੰਘ ਮੌਜੂਦ ਹੈਗੇ ਨੇ, ਜੱਥਾ ਸ਼੍ਰੀ ਅਕਾਲ ਤਖਤ ਦਲਜੀਤ ਸਿੰਘ ਮੌਜੂਦ ਹੈਗੇ ਨੇ। ਸਾਡੇ ਲੀਡਰ ਅੱਜ ਕਿੱਥੇ ਹੈਗੇ ਨੇ? ਦੇਖੋ, ਗੱਲ ਇਹ ਹੈ, ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੱਲ ਇਹ ਹੈ ਕਿ ਦਰਦ ਜਿਹੜਾ ਜਿਨ੍ਹਾਂ ਦਾ ਹਿਰਦੇ 'ਚ ਹੋਏਗਾ ਕੌਮ ਪ੍ਰਤੀ, ਉਹ ਆਪਣੇ ਕੰਮ ਕਰਨਗੇ। ਜਿਹੜੇ ਲੋਕ ਲੀਡਰ ਹੈਗੇ ਉਹ ਆਪਣੇ ਕੰਮ ਕਰਨਗੇ। ਸਾਨੂੰ ਕੌਮ ਪ੍ਰਤੀ ਦਰਦ ਸੀ। ਅਸੀਂ ਬੰਦੀ ਛੋੜ ਦਾਤਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਇਸ ਦਿਨ 'ਤੇ ਗਵਾਲੀਅਰ ਤੋਂ ਉਹ ਜਦੋਂ ਛੁੱਟੇ ਸੀ, 52 ਰਾਜੇ ਉਹਨਾਂ ਨੇ ਉਸ ਵਕਤ ਰਿਹਾ ਕਰਾਏ ਸੀ। ਅਸੀਂ ਉਹਨਾਂ ਦੇ ਚਰਨਾਂ 'ਚ ਅਰਦਾਸ ਕੀਤੀ ਕਿ ਸੱਚੇ ਪਾਤਸ਼ਾਹ 6ਵੇਂ ਗੁਰੂ ਨਾਨਕ ਗੁਰੂ ਸਾਹਿਬ ਜੀ, ਉਹ ਅੱਜ ਜਿਹੜੇ ਬੰਦੀ ਸਿੰਘ ਆ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਹੈ, ਜਿਨ੍ਹਾਂ ਨੂੰ ਹੁਕੂਮਤਾਂ ਉਹਨਾਂ ਕਾਰਨਾਂ ਕਰਕੇ ਜਿਹੜੇ ਕਾਰਨ ਕੋਈ ਹੈ ਨਹੀਂ ਆ ਕਿ ਉਹਨਾਂ ਨੂੰ ਜੇਲ੍ਹਾਂ ਦੀਆਂ
ਕੋਠਰੀਆਂ ਵਿੱਚ ਡੱਕਿਆ ਹੋਇਆ ਹੈਗਾ। ਇਹ ਬੜੀ ਮੰਦਭਾਗੀ ਗੱਲ ਹੈ ਔਰ ਇਸ ਕਰਕੇ ਇਹ ਜਿੰਨੀ ਜਲਦੀ ਹੋ ਸਕੇ ਆਸ਼ੀਰਵਾਦ ਦੇ ਕੇ ਇਹ ਬਾਹਰ ਆਉਣ ਔਰ ਬਾਹਰ ਆਣ ਕੇ ਜੋ ਕੌਮੀ ਸੇਵਾ ਹੈ ਉਹ ਆਪਣੀ ਕਰਨ। ਇਸ ਕਰਕੇ ਅਸੀਂ ਅਰਦਾਸ ਕੀਤੀ ਹੈ ਔਰ ਅਰਦਾਸ ਕਰਕੇ ਅਸੀਂ ਆਪਣੇ ਆਪ ਨੂੰ ਸੰਤੁਸ਼ਟ ਮਹਿਸੂਸ ਕਰਦੇ ਹਾਂ ਕਿ ਅਸੀਂ ਜਿਹੜਾ ਸਾਡਾ ਆਪਣਾ ਕੌਮੀ ਫਰਜ਼ ਬਣਦਾ ਹੈ, ਪੰਥਕ ਫਰਜ਼ ਬਣਦਾ, ਉਹਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਦੇ ਹੈਗੇ ਆ। ਜੰਗਾਂ ਜਦੋਂ ਚੱਲਦੀਆਂ ਹੈਗੀਆਂ, ਤੂਫਾਨ ਆਉਂਦੇ ਹੈਗੇ ਤਾਂ ਕੁਝ ਲੋਕ ਹੀ ਅੱਗੇ ਹੁੰਦੇ ਹੈਗੇ ਆ, ਪਰ ਜਦੋਂ ਇੱਕ ਮੁਹਿੰਮ ਬਣ ਜਾਂਦੀ ਆ ਤਾਂ ਬਹੁਤ ਸਾਰੀ ਦੁਨੀਆ ਜਿਹੜੀ ਹੈਗੀ ਆ ਉਹ ਪਿੱਛੇ ਲੱਗ ਜਾਂਦੀ ਹੈਗੀ ਆ। ਅਸੀਂ ਹਰ ਸਾਲ ਦੀ ਤਰ੍ਹਾਂ ਇੱਥੇ ਅਰਦਾਸ ਕੀਤੀ ਹੈਗੀ ਆ। ਸਾਰੇ ਜਜ਼ਬੇ ਵਾਲੇ ਸਿੰਘ ਹੈ, ਨੌਜਵਾਨ ਹੈ, ਸਿਆਣੇ ਵੀ ਹੈ ਔਰ ਸੂਝਵਾਨ ਵੀ ਸਾਰੇ ਹੈ। ਉਹਨਾਂ ਨੇ ਅਸੀਂ ਆਣ ਕੇ ਇੱਥੇ ਨਤਮਸਤਕ ਹੋਏ ਹਾਂ। 3 ਨੰਬਰ ਤਿਹਾੜ ਜੇਲ੍ਹ ਦੇ ਗੇਟ ਦੇ ਸਾਹਮਣੇ ਖੜ੍ਹੇ ਹਾਂ ਅਸੀਂ, ਬਿਲਕੁਲ ਉਹ ਸਾਹਮਣੇ ਗੇਟ ਹੈ। ਅਤੇ ਇਸ ਕਰਕੇ ਸਾਡੀ ਹਮੇਸ਼ਾ ਕੋਸ਼ਿਸ਼ ਹੋਏਗੀ ਕਿ ਅਸੀਂ ਗੁਰੂ ਸਾਹਿਬ ਨੂੰ, ਕਿਉਂਕਿ ਸਾਡਾ ਆਸਰਾ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਹੈ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਹੈ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਅਤੇ ਗੁਰੂ ਗ੍ਰੰਥ ਸਾਹਿਬ ਜੀ ਆ। ਅਸੀਂ ਤਾਂ ਓਟ ਆਸਰਾ ਉਹਨਾਂ ਦਾ ਲੈ ਕੇ ਸਾਰੇ ਕਾਰਜ ਪੂਰੇ ਕਰਦੇ ਹਾਂ। ਇਸ ਕਰਕੇ ਸਾਨੂੰ ਇਹ ਪੂਰੀ ਉਮੀਦ ਹੈ ਕਿ ਗੁਰੂ ਸਾਹਿਬ ਕਿਰਪਾ ਕਰਕੇ ਇਹਨਾਂ ਬੰਦੀ ਸਿੰਘਾਂ ਨੂੰ ਰਿਹਾ ਕਰਨਗੇ। ਅਸੀਂ ਤਾਂ ਹੀ ਅਰਦਾਸ ਤੇ ਜੋਦੜੀ ਕੀਤੀ ਹੈ। ਬਿਲਕੁਲ ਚਮਨ ਸਿੰਘ ਜੀ, ਮਗਰ ਕਿਤੇ ਨਾ ਕਿਤੇ ਦਿੱਲੀ 'ਚ ਇੱਕ ਰੜਕ ਉੱਠਦੀ ਹੈਗੀ ਕਿ ਇੰਨਾ ਵੱਡਾ ਮਸਲਾ ਹੋਵੇ, ਅਕਾਲ ਤਖਤ ਦਾ ਜਥੇਦਾਰ ਚੁਣਿਆ ਹੋਵੇ ਕੌਮ ਨੇ, ਉਹਦੇ ਸਮੇਤ ਸੈਂਕੜਿਆਂ ਦੀ ਗਿਣਤੀ ਦੇ ਅੰਦਰ ਅਗਰ ਅਸੀਂ ਕਹੀਏ ਤੇ ਸਾਡੇ ਸਿੰਘ ਜਿਹੜੇ ਅੰਦਰ ਬੰਦ ਹੈਗੇ ਨੇ, ਸਾਡੀ ਲੀਡਰਸ਼ਿਪ ਕਿਉਂ ਨਹੀਂ ਪਹਿਲ ਕਰਦੀ ਕਿ ਇਹ ਸਾਰਿਆਂ ਨੂੰ ਬਾਹਰ ਕੱਢਿਆ ਜਾਵੇ? ਦੇਖੋ, ਲੀਡਰਸ਼ਿਪ ਨੂੰ ਕਈ ਜਗ੍ਹਾ 'ਤੇ ਤਾਂ ਆਪਣੇ ਪਰਸਨਲ ਮਫਾਦ ਕਿਤੇ ਨਜ਼ਰ ਆਉਂਦੇ ਆ ਔਰ ਇਹ ਕੰਮ ਨਜ਼ਰ ਨਹੀਂ ਆਉਂਦੇ। ਇਸ ਕਰਕੇ ਕਿਤੇ ਨਾ ਕਿਤੇ ਕੋਈ ਨਾ ਕੋਈ ਲੀਡਰ ਕਰਦਾ ਹੈ, ਪਰ ਜਿਹੜੇ ਕੰਮ ਕਰਨੇ ਚਾਹੀਦੇ ਹੈਗੇ ਆ ਉਹ ਨਹੀਂ ਹੋ ਰਹੇ। ਮੇਰੇ ਹਿਸਾਬ ਨਾਲ ਗੱਲ ਸਿਰਫ ਇੰਨੀ ਹੈਗੀ ਆ ਕਿ ਲੀਡਰ ਆਪਣੇ ਮਫਾਦਾਂ ਪ੍ਰਤੀ ਕੰਮ ਕਰਦੇ ਆ। ਕੌਮੀ ਜਿਹੜੇ ਪੰਥਕ ਲੋਕ ਹੈਗੇ ਆ ਉਹ ਕੌਮ ਦੀ ਗੱਲ ਕਰਦਾ। ਇਸ ਕਰਕੇ ਅਸੀਂ ਇੱਥੇ ਖੜ੍ਹੇ ਹਾਂ, ਉਹ ਆਪਣੇ ਕਿਤੇ ਕੋਠੀ 'ਚ ਬੈਠ ਕੇ ਉਹ ਦੀਵਾਲੀ ਮਨਾ ਰਹੇ ਹੋਣੇ, ਦੀਵਾਲੀ ਵੰਡ ਰਹੇ ਹੋਣੇ, ਦੀਵਾਲੀ ਲੈ ਰਹੇ ਹੋਣੇ ਆ। ਪਰ ਇਹ ਬਦਕਿਸਮਤੀ ਹੈ ਕਿ ਅੱਜ ਕੌਮ ਦਾ ਲੀਡਰ, ਜਿਹੜਾ ਲੀਡਰ ਹੋਣਾ ਚਾਹੀਦਾ ਸੀ, ਚਾਹੇ ਉਹ ਦਿੱਲੀ ਆ ਚਾਹੇ ਪੰਜਾਬ ਆ, ਉਹ ਸਾਹਮਣੇ ਨਹੀਂ ਆ ਰਿਹਾ। ਇੱਕ ਸੰਤ ਜਰਨੈਲ ਸਿੰਘ ਭਿੰਡਰਾਲੇ ਸੀਗੇ, ਉਹਨਾਂ ਤੋਂ ਬਾਅਦ ਮੈਨੂੰ ਲੱਗਦਾ ਨਹੀਂ ਹੈ ਕਿ ਸ਼ਾਇਦ ਕੋਈ ਲੀਡਰ ਸਾਹਮਣੇ ਆਇਆ ਹੋਵੇ। ਪਰ ਇਸ ਕਰਕੇ ਅੱਜ ਇਕਜੁੱਟਤਾ ਕੌਮ ਨੂੰ ਕੌਮੀ ਨਿਸ਼ਾਨ ਸਾਹਿਬ ਦੇ ਥੱਲੇ ਇਕੱਠਾ ਕਰਨ ਦੀ ਜ਼ਰੂਰਤ ਰੱਖਣ ਵਾਲਾ ਲੀਡਰ ਚਾਹੀਦਾ। ਉਹ ਵਿਚਾਰਕ ਤੌਰ 'ਤੇ ਗੁਰਮਤਿ ਤੋਂ ਪਰਪੱਕ ਹੋਣਾ ਚਾਹੀਦਾ, ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਉਪਦੇਸ਼ਾਂ ਤੇ ਉੱਤੇ ਚੱਲਦਾ ਹੋਵੇ ਔਰ ਉਹ ਜੋ ਵਿਰਾਸਤ ਸਾਡੀ, ਜੋ ਸਾਡੇ ਬਜ਼ੁਰਗਾਂ ਨੇ ਸਾਨੂੰ ਸਿਖਾਇਆ, ਚਾਹੇ ਬਾਬਾ ਦੀਪ ਸਿੰਘ ਹੁਣੀ ਸੀਗੇ, ਚਾਹੇ ਜੱਸਾ ਸਿੰਘ ਆਲੂਵਾਲੀਆ ਸੀ, ਚਾਹੇ ਬਘੇਲ ਸਿੰਘ ਹੋਣਾ ਨੇ, ਚਾਹੇ ਜੱਸਾ ਸਿੰਘ ਰਾਮਗੜ੍ਹੀਆ ਸੀ, ਜਾਂ ਵੱਡੇ ਵੱਡੇ ਜਰਨੈਲ ਹੋਏ, ਚਾਹੇ ਮੌਜੂਦਾ ਜਰਨੈਲ ਹੋਏ ਆ, ਉਹ ਚਾਹੇ ਜਗਤਾਰ ਸਿੰਘ ਹਵਾਰਾ ਹੋਣਾ ਦੀ ਗੱਲ ਕਰ ਲਈਏ, ਚਾਹੇ ਲਾਹੌਰੀਆ ਸਾਹਿਬ ਦੀ ਗੱਲ ਕਰ ਲਈਏ, ਜਾਂ ਭੱਪ ਸਾਹਿਬ ਦੀ ਗੱਲ ਕਰ ਲਈਏ, ਜਾਂ ਹੋਰ ਬਹੁਤ ਸਾਰੇ ਜਿਹੜੇ ਸੂਰਮੇ ਹੋਏ ਆ ਉਹਨਾਂ ਦੀ ਗੱਲ ਕਰ ਲਈਏ, ਤਾਂ ਉਹਨਾਂ ਨੇ ਦਿਖਾਇਆ ਕਿ ਇਹ ਇਤਿਹਾਸ ਦੁਬਾਰਾ ਸਿੱਖ ਕੌਮ ਹੀ ਦੁਹਰਾ ਸਕਦੀ ਹੈ, ਹੋਰ ਕੋਈ ਦੁਹਰਾ ਨਹੀਂ ਸਕਦਾ। ਇਸ ਕਰਕੇ ਮੈਂ ਲੀਡਰਾਂ ਨੂੰ ਇਹ ਗੱਲ ਕਹਿਣਾ ਚਾਹਾਂ ਕਿ ਤੁਹਾਡਾ ਕੌਮੀ ਫਰਜ਼ ਬਣਦਾ ਕਿ ਜਿਹੜੇ ਲੋਕ ਜੇਲ੍ਹਾਂ 'ਚ ਡੱਕੇ ਹੋਏ ਆ, ਬੰਦ ਹੈ, ਉਹਨਾਂ ਨੂੰ ਬਾਹਰ ਰਿਹਾ ਕਰਾਉਣਾ ਇਹ ਉਹਨਾਂ ਦਾ ਫਰਜ਼ ਬਣਦਾ। ਇਹ ਚਾਹੀਦਾ ਤਾਂ ਇਹ ਸੀ ਕਿ ਅਕਾਲ ਤਖਤ ਤੋਂ ਇਹ ਆਵਾਜ਼ ਉੱਠਦੀ, ਪਰ ਅਕਾਲ ਤਖਤ ਦੀ ਜਥੇਦਾਰ ਦੀ ਕੀ ਮਜਬੂਰੀ ਹੈ, ਸਾਨੂੰ ਅੱਜ ਤੱਕ ਨਹੀਂ ਸਮਝ ਆਇਆ ਕਿ ਪੰਥਕ ਮੁੱਦੇ ਜਿਹੜੇ ਅੱਗੇ ਜ਼ਰੂਰੀ ਆ ਉਹਨਾਂ ਦੇ ਵਾਸਤੇ ਉਹ ਕੰਮ ਨਹੀਂ ਕਰ ਰਹੇ। ਇਸ ਕਰਕੇ ਕਰਨਾ ਚਾਹੀਦਾ ਗਾ ਔਰ ਅਕਾਲੀ ਦਲ ਤੋਂ ਤਾਂ ਉਮੀਦ ਅਸੀਂ ਕੋਈ ਰੱਖ ਨਹੀਂ ਸਕਦੇ, ਪਰ ਫਿਰ ਵੀ ਅਸੀਂ ਕੌਮ ਦੇ ਨਾਲ ਵਾਅਦਾ ਕਰਦੇ ਹਾਂ ਕਿ ਜਿੰਨਾ ਵੀ ਹੋ ਸਕੇ ਸਾਡੀਆਂ ਭਾਵਨਾ ਕੌਮੀ ਆ, ਜਿੰਨਾ ਵੀ ਹੋ ਸਕੇ ਅਸੀਂ ਜਦ ਤੱਕ ਸਾਡੀਆਂ ਰਗਾਂ ਦੇ ਵਿੱਚ ਇੱਕ ਖੂਨ ਦਾ ਕਤਰਾ, ਅਸੀਂ ਕੌਮ ਦੇ ਪ੍ਰਤੀ ਸਮਰਪਿਤ ਹਾਂ। ਬਹੁਤ ਵਧੀਆ ਸਿੱਧੀਆਂ ਔਰ ਖਰੀਆਂ ਗੱਲਾਂ ਕੀਤੀਆਂ ਨੇ ਸਰਦਾਰ ਚਮਨ ਸਿੰਘ ਹੋਰਾਂ ਨੇ ਕਿ ਕੰਮ ਤੇ ਪੰਥਕ ਲੀਡਰਾਂ ਦਾ ਸੀ, ਸਿੰਘਾਂ ਨੂੰ ਬਾਹਰ ਕਢਾਉਣ ਦਾ, ਕਿਤੇ ਨਾ ਕਿਤੇ ਕੁਰਸੀਆਂ ਦਾ ਲਾਲਚ ਜਾਂ ਆਪਣੀ ਚੌਧਰੀਪਨ ਦਾ ਕਹਿ ਲਈਏ ਕਿ ਇੱਕ ਸੁਪਨਾ ਕਿ ਅੱਜ ਕੌਮ ਕਿੱਥੇ ਵਿਸਰ ਗਈ ਹੈ। ਕੌਮ ਦੇ ਸਿੰਘ ਜਿਨ੍ਹਾਂ ਨੇ ਕੌਮ ਦੇ ਲਈ ਸ਼ਹਾਦਤਾਂ ਦਿੱਤੀਆਂ, ਕੌਮ ਦੇ ਲਈ ਸਿਰ ਵਾਰ ਦਿੱਤੇ ਤੇ ਅੱਜ ਜੇਲ੍ਹਾਂ 'ਚ ਡੱਕੇ ਹੋਏ ਨੇ, ਉਹਨਾਂ ਦੀ ਅਰਦਾਸ ਦੇ ਵੇਲੇ ਚੰਦ ਗਿਣਤੀ ਘੱਟ ਹੈਗੀ ਹੈ, ਲੇਕਿਨ ਇਹ ਉਹ ਪੰਥ ਦਰਦੀ ਨੇ ਜਿਨ੍ਹਾਂ ਦੇ ਸੀਨੇ 'ਚ ਹਲੇ ਵੀ ਰੜਕ ਹੈ ਕਿ ਸਾਡਾ ਜਥੇਦਾਰ ਜੇਲ੍ਹ 'ਚ ਬੈਠਾ, ਸਾਡੀ ਕੌਮ ਦੇ ਸੂਰਮੇ
ਜਿਹੜੇ ਨਿਰੋਲ ਪੰਥਕ ਅਗਵਾਈ ਕਰ ਸਕਦੇ ਨੇ ਅੱਜ ਜੇਲ੍ਹਾਂ 'ਚ ਡੱਕੇ ਨੇ। ਸਾਡੇ ਨਾਲ ਪਰਮਿੰਦਰਪਾਲ ਸਿੰਘ ਜੁੜ ਚੁੱਕੇ ਨੇ। ਫਤਿਹ ਦੀ ਸਾਂਝ ਪਾਉਂਦੇ ਪਰਮਿੰਦਰ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਤੁਸੀਂ ਜਾਗੋ ਪਾਰਟੀ ਵੱਲੋਂ ਕਹਿ ਲਈਏ ਇੱਕ ਸਿੱਖ ਹੋਣ ਦੇ ਨਾਤੇ ਆਪਣੀ ਜ਼ਿੰਮੇਵਾਰੀ ਨੂੰ ਨਿਭਾਇਆ ਗਿਆ ਤੇ ਪਹੁੰਚੋ, ਕੀ ਕਹੋਗੇ? ਕਿਉਂਕਿ ਮੈਂ ਸਵਾਲ ਤੁਹਾਡੇ ਕੋਲ ਇਸ ਕਰਕੇ ਪੁੱਛ ਰਿਹਾ ਔਰ ਇੱਕ ਸਵਾਲ ਹੋਰ ਵੀ ਨਾਲ ਜੋੜਾਂਗਾ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਹਰ ਸਾਲ ਬੰਦੀ ਸਿੰਘਾਂ ਦੇ ਲਈ ਰਾਸ਼ਨ ਜਾਂਦਾ ਜੀ, ਗੁਰਪੁਰਬ ਮਨਾਏ ਜਾਂਦੇ ਸਨ। ਅਗਰ ਮੈਂ ਗਲਤ ਨਹੀਂ ਹਾਂ ਤੇ ਪਿਛਲੇ 1-2 ਸਾਲਾਂ ਦੇ ਅੰਦਰ ਇਹ ਸੇਵਾ ਨਹੀਂ ਚੱਲ ਰਹੀ, ਕੀ ਕਹੋ? ਦੇਖੋ, ਇਹ ਕੌਮ ਦਾ ਦੁਖਾਂਤ ਹੈ ਔਰ ਕਿਉਂਕਿ ਅਸੀਂ ਇੱਥੇ ਇੱਕ ਚੰਗੇ ਕੰਮ ਦੇ ਵਾਸਤੇ ਅਰਦਾਸ ਕਰਨ ਆਏ ਆ ਤੇ ਮੇਰਾ ਕੋਈ ਵੀ ਸਿਆਸਤ ਕਰਨ ਦਾ ਇਸ ਮਸਲੇ ਦੇ ਉੱਤੇ ਮੂਡ ਨਹੀਂ ਹੈਗਾ। ਲੇਕਿਨ ਇਹ ਜ਼ਰੂਰ ਹੈ ਕਿ ਸਾਡੀ ਜਿਹੜੀ ਕੌਮ ਦੀ ਲੀਡਰਸ਼ਿਪ ਹੈ ਉਸ ਲੀਡਰਸ਼ਿਪ ਦੇ ਉੱਤੇ ਸਵਾਲੀਆ ਨਿਸ਼ਾਨ, ਜਿਵੇਂ ਤੁਸੀਂ ਹੁਣੇ ਪਿੱਛੇ ਚਮਨ ਸਿੰਘ ਹੋਰਾਂ ਨਾਲ ਗੱਲ ਕਰਕੇ ਕੀਤੀ ਗੱਲ, ਤਾਂ ਸਵਾਲੀਆ ਨਿਸ਼ਾਨ ਜ਼ਰੂਰ ਖੜਾ ਹੁੰਦਾ ਹੈ। ਔਰ ਉਸ ਦਾ ਕਾਰਨ ਇਹ ਹੈਗਾ ਕਿ ਅੱਜ ਦਾ ਜਿਹੜਾ ਲੀਡਰ ਹੈ, ਕੌਮੀ ਲੀਡਰ, ਉਹ 3 ਮੰਮਿਆਂ ਵਾਸਤੇ ਕੰਮ ਕਰ ਰਿਹਾ। ਇੱਕ ਉਹਦੇ ਵਾਸਤੇ ਸਭ ਤੋਂ ਪਹਿਲੇ ਉਹਨੂੰ ਮਾਈਕ ਚਾਹੀਦਾ, ਦੂਜਾ ਉਹਨੂੰ ਮੁੱਛ ਉਹਦੀ ਖੜੀ ਰਵੇ, ਉਹ ਤੀਜਾ ਉਹਦੀ ਜਿਹੜੀ ਹੈ ਉਹਨੂੰ ਲੋਕ ਉਹਦੀ ਜੈ ਜੈਕਾਰ ਕਰਦੇ ਰਹਿਣ, ਉਹਨੂੰ ਮਾਇਆ ਦਿੰਦੇ ਰਹਿਣ, ਉਹਦਾ ਕੰਮ ਚੱਲਦਾ ਰਹੇ, ਉਹਦੇ ਸਵਾਰਥ ਪੂਰੇ ਹੁੰਦੇ ਰਹਿਣ। ਇਹਨਾਂ 3 ਕੰਮਾਂ ਵਾਸਤੇ ਉਹ ਕੰਮ ਕਰਦਾ ਹੈ। ਤੇ ਜੇ ਕੌਮ ਦਾ ਦਰਦ ਨਹੀਂ ਹੈ ਔਰ ਕੌਮ ਦੇ ਵਾਸਤੇ ਕੌਮ ਪ੍ਰਸਤੀ ਨਹੀਂ ਹੈ ਔਰ ਕੌਮ ਦੇ ਨਾਲ ਉਹਨਾਂ ਦਾ ਖੜਨ ਦਾ ਜਜ਼ਬਾ ਨਹੀਂ ਹੈ, ਤਾਂ ਮੈਂ ਸਮਝਦਾ ਕਿ ਉਹ ਕਿਸੇ ਕੰਮ ਦੀ ਉਹ ਆਪਣੀ ਨਹੀਂ ਹੈ। ਔਰ ਉਹ ਜਿਹੜੀ ਲੀਡਰੀ ਹੈ, ਉਹ ਲੀਡਰਸ਼ਿਪ ਸਾਨੂੰ ਉਹ ਚਾਹੀਦੀ ਹੈ ਜਿਹੜੀ ਲੀਡਰਸ਼ਿਪ ਕੌਮ ਦੇ ਵਾਸਤੇ ਖੜੀ ਹੋ ਕੇ ਕੌਮ ਦੇ ਵਾਸਤੇ ਗੱਲ ਕਰ ਸਕੇ, ਨਾ ਕਿ ਕਿਸੇ ਸਰਕਾਰ ਦੀ ਝੋਲੀ ਦੇ ਵਿੱਚ ਬਹਿ ਕੇ ਸਰਕਾਰ ਦੀਆਂ ਏਜੰਡੇ ਨੂੰ ਲਾਗੂ ਕਰਨ ਦਾ ਕੰਮ ਕਰੇ, ਉਹ ਨਹੀਂ ਚਾਹੀਦੀ। ਅੱਜ ਸਾਡੇ ਦਿੱਲੀ ਦੇ ਵਿੱਚ ਜੋ ਮੌਜੂਦਾ ਲੀਡਰਸ਼ਿਪ ਹੈ ਉਹ ਤੁਸੀਂ ਦੇਖ ਲਓ, ਤੁਸੀਂ ਚੰਗੀ ਤਰ੍ਹਾਂ ਵਿਚਾਰ ਸਕਦੇ ਹੋ, ਤੁਸੀਂ ਸਮਝਦਾਰ ਹੋ ਕਿ ਅੱਜ ਕੀ ਏਜੰਡਾ ਔਰ ਕਿਉਂ ਹੈ। ਅਸੀਂ ਪਿਛਲੇ 6-7 ਸਾਲਾਂ ਤੋਂ ਇੱਥੇ ਆ ਕੇ ਅਰਦਾਸ ਕਰ ਰਹੇ ਹਾਂ। ਅਸੀਂ ਅਕਾਲੀ ਦਲ ਸੀ ਤਾਂ ਵੀ ਅਸੀਂ ਆ ਰਹੇ ਸੀ, ਅਸੀਂ ਜਾਗੋ ਪਾਰਟੀ ਸੀ ਤਾਂ ਵੀ ਆ ਰਹੇ ਸੀ। ਅਸੀਂ ਅੱਜ ਨਿਰਪੱਖ ਤੌਰ ਤੇ ਆਏ, ਕਿਸੇ ਪਾਰਟੀ ਦਾ ਪ੍ਰੋਗਰਾਮ ਨਹੀਂ ਹੈ। ਅਸੀਂ ਅੱਜ ਨਿਰਪੱਖ ਤੌਰ ਤੇ ਆਏ ਹਾਂ, ਪੰਥਦਰਦੀਆਂ ਦੇ ਤੌਰ ਤੇ ਆਏ ਹਾਂ ਕਿ ਭਾਈ ਜੋ ਹੈ ਇਹ ਜਿਹੜੀ ਇੱਕ ਰਿਵਾਇਤ ਅਸੀਂ ਸ਼ੁਰੂ ਕੀਤੀ ਹੈ ਉਸ 'ਤੇ ਅਸੀਂ ਪਹਿਰਾ ਦਈਏ। ਕਦੋਂ ਦਾ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਇਹਨਾਂ ਦੀ ਸਿੰਘਾਂ ਦੀ ਸੁਣਨਗੇ ਔਰ ਜਿਹੜੇ ਬੰਦੀ ਸਿੰਘ ਸਾਡੇ ਜੇਲ੍ਹਾਂ 'ਚ ਇੰਨੇ ਲੰਬੇ ਸਮੇਂ ਤੋਂ ਸਜ਼ਾਵਾਂ ਪੂਰੀ ਕਰਨ ਦੇ ਬਾਅਦ ਅੰਦਰ ਨੇ, ਉਹ ਬਾਹਰ ਆਉਣਗੇ। ਤੁਸੀਂ 3 ਮੰਮੇ ਗਿਣਾ ਦਿੱਤੇ, ਇੱਕ ਮਾਈਕ ਦੀ ਗੱਲ ਸ਼ੁਰੂਆਤ ਤੋਂ ਕੀਤੀ ਤੇ ਆਪਾਂ ਉਸ ਮਾਈਕ ਨੂੰ ਮੀਡੀਆ ਦੇ ਨਾਲ ਜੋੜਦੇ ਹੈਗੇ ਆ ਕਿਉਂਕਿ ਮੀਡੀਆ ਹਰ ਜਗ੍ਹਾ ਬਹੁਤ ਜ਼ਰੂਰੀ ਹੈ। ਇਹੋ ਜਿਹੇ ਪੰਥਕ ਮਸਲਿਆਂ ਦੇ ਉੱਤੇ, ਮਾਫ ਕਰਨਾ ਅਸੀਂ ਇਹ ਨਹੀਂ ਕਹਿੰਦੇ ਕਿ ਇਕੱਲੇ ਅਸੀਂ ਪਹੁੰਚਿਆ, ਹਕੀਕਤ ਦੇ ਅੰਦਰ ਇਹੋ ਜਿਹੇ ਪੰਥਕ ਮਸਲਿਆਂ ਦੇ ਉੱਤੇ ਸਾਡਾ ਸੋ ਕਾਲਡ ਪੰਥਕ ਮੀਡੀਆ, ਸੋ ਕਾਲਡ ਪੰਜਾਬੀ ਮੀਡੀਆ ਬਿਲਕੁਲ ਨਦਾਰਦ ਰਹਿੰਦਾ ਹੈ। ਸਿੱਖਾਂ ਦੀ ਗੱਲ ਹੋ ਜਾਏ, ਭਾਈ ਜਗਤਾਰ ਸਿੰਘ ਹਵਾਰਾ ਦੀ ਗੱਲ ਹੋ ਜਾਵੇ, ਬੰਦੀ ਸਿੰਘਾਂ ਦੀ ਗੱਲ ਜਾਏ, ਸਿੱਧੇ ਲਫ਼ਜ਼ਾਂ ਕਹੀਏ ਖਾੜਕੂ ਲਫ਼ਜ਼ ਜਿੱਥੇ ਆ ਜਾਵੇ ਜੀ, ਖਾੜਕੂਆਂ ਦੀ ਗੱਲ ਹੋ ਰਹੀ ਹੈ, ਖਾਲਿਸਤਾਨੀਆਂ ਦੀ ਗੱਲ ਹੋ ਰਹੀ ਹੈ, ਸਾਡਾ ਸੋ ਕਾਲਡ ਪੰਥਕ ਪੰਜਾਬੀ ਮੀਡੀਆ ਗਾਇਬ ਹੋ ਜਾਂਦਾ। ਤੇ ਤੁਹਾਨੂੰ ਕੀ ਲੱਗਦਾ ਹੈਗਾ ਇਹ ਜਿਵੇਂ ਅਸੀਂ ਲੀਡਰਾਂ ਦੀ ਗੱਲ ਕਰਨੇ ਆ ਕਿ ਗੋਲਕ ਖਾ ਕੇ ਕੌਮ ਦੇ ਨਾਲ ਦਗਾ ਕਰਦੇ ਨੇ, ਸਾਡਾ ਮੀਡੀਆ ਕੰਮ ਨਹੀਂ ਕਰ ਰਿਹਾ? ਦੇਖੋ, ਮੈਂ ਇੱਕ ਗੱਲ ਮਹਿਸੂਸ ਕੀਤੀ ਸ਼ਿੱਦਤ ਦੇ ਨਾਲ ਕਿਉਂਕਿ ਮੈਂ 6 ਸਾਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਤੌਰ ਮੀਡੀਆ ਸੇਵਾਦਾਰ ਰਿਹਾ ਤੇ ਮੀਡੀਆ ਮੁੱਖ ਸੇਵਾਦਾਰ ਰਹਿਣ ਦੇ ਨਾਤੇ ਮੈਂ ਇਸ ਗੱਲ ਨੂੰ ਮਹਿਸੂਸ ਕੀਤਾ ਹੈ ਕਿ ਸਾਡੇ ਜਿੰਨੇ ਵੀ ਮੀਡੀਆ ਨੇ, ਚਾਹੇ ਪੰਜਾਬੀ ਮੀਡੀਆ ਹੈ ਜਾਂ ਪੰਥਕ ਮੀਡੀਆ ਜਿਹਨੂੰ ਆਪਾਂ ਕਹਿੰਦੇ ਆ, ਉਹ ਹਮੇਸ਼ਾ ਇੱਕ ਸਿਆਸੀ ਧਿਰ ਦੇ ਨਾਲ ਬਣ ਕੇ ਉਹਦੇ ਹੱਕ ਵਿੱਚ ਭੁਗਤਣ ਦੇ ਵਾਸਤੇ ਚੱਲਦਾ ਹੈ ਔਰ ਉਹਦੀ ਇੱਕ ਕੋਸ਼ਿਸ਼ ਰਹਿੰਦੀ ਹੈ ਕਿ ਉਹਨੂੰ ਕਿੱਧਰੋਂ ਫਾਇਦਾ ਹੈ ਉਸ ਫਾਇਦੇ ਨੂੰ ਭੁਗਤੇਗਾ। ਇਸ ਕਰਕੇ ਆਪਾਂ ਉਹਨਾਂ ਤੋਂ ਜ਼ਿਆਦਾ ਉਮੀਦ ਨਾ ਕਰੀਏ। ਇਸ ਟਾਈਮ ਸੋਸ਼ਲ ਮੀਡੀਆ ਬਹੁਤ ਵੱਡਾ ਪਲੇਟਫਾਰਮ ਹੈ। ਅਸੀਂ ਆਪਣੀ ਗੱਲ ਸੋਸ਼ਲ ਮੀਡੀਆ ਦਾ ਰੋਜ਼ ਕਹਿੰਦੇ ਹਾਂ, ਸਾਡੇ ਦਿਲ ਦੇ ਵਿੱਚ ਜੋ ਗੱਲ ਹੈ, ਜੋ ਹੋ ਰਹੀਆਂ ਰੋਜ਼ ਘਟਨਾਵਾਂ ਹੋ ਰਹੀਆਂ, ਅਸੀਂ ਆਪਣੀ ਗੱਲ ਫੇਸਬੁੱਕ ਤੇ ਔਰ ਹੋਰ ਜਿਹੜੇ ਮਾਧਿਅਮ ਨੇ ਉਹਨਾਂ ਦੇ ਮਾਧਿਅਮ ਨਾਲ ਕਹਿੰਦੇ ਹਾਂ। ਪਰ ਇਹ ਜ਼ਰੂਰ ਹੈ ਕਿ ਜੋ ਪੰਥਕ ਮੀਡੀਆ, ਸੋ ਕਾਲਡ ਪੰਥਕ ਮੀਡੀਆ ਸੀ, ਉਹ ਅੱਜ ਕਿਤੇ ਨਾ ਕਿਤੇ ਉਹਨਾਂ ਧਿਰਾਂ ਦੀ ਗੋਦ ਵਿੱਚ ਬੈਠ ਗਿਆ ਜਿਨ੍ਹਾਂ ਧਿਰਾਂ ਤੋਂ ਅਸੀਂ ਇਨਸਾਫ ਲੈਣਾ ਸੀ। ਕਿਤੇ ਨਾ ਕਿਤੇ ਕੌਮ ਨਾਲ ਦਗਾਬਾਜੀ ਲੀਡਰਾਂ ਦੇ ਨਾਲ ਮੀਡੀਆ ਵੀ ਕਰ ਰਿਹਾ। ਇਸ ਗੱਲ ਨਾਲ ਕੋਈ ਦੋ ਰਾਏ ਨਹੀਂ ਹੈਗੀ ਏ। ਔਰ ਮੈਂ ਦੇਖਿਆ ਇਹਨਾਂ ਚੋਣਾਂ ਦੇ ਵਿੱਚ, ਹੁਣੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਈਆਂ ਨੇ, ਇਹਦੇ ਵਿੱਚ ਸ਼ਰੇਆਮ ਉਹਨਾਂ ਧਿਰਾਂ ਨੂੰ ਦੇ ਨਾਲ ਮੀਡੀਆ ਉਹ ਤੇ ਮੀਡੀਆ ਖੜਾ ਸੀ ਜਿਹੜਾ ਉਹਨੂੰ ਪੈਸੇ ਦੇ ਰਿਹਾ ਸੀ। ਸਿੱਧੀ ਗੱਲ ਹੈ, ਦੋ ਹਫ਼ ਜੀ। ਇਹਨੂੰ ਆਪਾਂ ਪੇਡ ਨਿਊਜ਼ ਕਹਿ ਲਈਏ, ਇਹਨੂੰ ਆਪਾਂ ਏਜੰਡਾ ਚਲਾਉਣਾ ਕਹਿ ਲਈਏ, ਇਹਨੂੰ ਆਪਾਂ ਜੋ ਮਰਜ਼ੀ ਕਹਿ ਲਈਏ, ਮਤਲਬ ਉਹ ਪੈਸੇ ਪਿੱਛੇ ਕੰਮ ਹੋ ਰਿਹਾ ਸੀ। ਬਿਲਕੁਲ ਜੀ, ਲੀਡਰਾਂ ਦੀ ਗੱਲ ਕਰਨੇ ਆ ਤੇ ਕੁਰਸੀ ਹਾਵੀ ਹੋ ਜਾਂਦੀ ਹੈ, ਮੀਡੀਆ ਦੀ ਗੱਲ ਕਰਨੇ ਆ ਤੇ ਪੈਸਾ ਹਾਵੀ ਹੋ ਜਾਂਦਾ ਤੇ ਫਿਰ ਕੌਮ ਦੀ ਗੱਲ ਕਰੇਗਾ। ਅੱਜ ਸਾਡੇ ਨਾਲ ਨਿਰੋਲ ਸੰਗਤ ਖਲੋਤੀ ਹੈ, ਭਾਵੇਂ ਕਿਸੇ ਪਾਰਟੀ ਦੇ ਨਾਲ ਜੁੜੀਏ, ਮਗਰ ਗੱਲ ਅਣਖ ਦੀ ਹੈ, ਗੱਲ ਸਿੱਖੀ ਦੀ ਹੈ, ਗੱਲ ਉਸ ਸੋਚ ਦੀ ਹੈ ਜੋ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਅੰਮ੍ਰਿਤ ਦੀ ਦਾਤ ਦੇਣ ਵੇਲੇ ਸਾਡੇ ਸਾਰੇ ਸਿੱਖਾਂ ਦੇ ਵਿਚਕਾਰ ਭਰੀ ਹੈਗੀ ਸੀ। ਸਾਡੇ ਨਾਲ ਜੱਥਾ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਦਲਜੀਤ ਸਿੰਘ ਜੁੜੇ ਨੇ, ਅਸੀਂ ਉਹਨਾਂ ਨਾਲ ਵੀ ਗੱਲ ਕਰਾਂਗੇ। ਪਹਿਲੇ ਮੈਂ ਭਾਈ ਸਾਹਿਬ ਨਾਲ ਗੱਲ ਕਰਨਾ ਚਾਹਾਂਗਾ। ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਆਪਣਾ ਨਾਮ ਦੱਸੋ। ਗੁਰਨਾਮ ਸਿੰਘ ਜੀ। ਗੁਰਨਾਮ ਸਿੰਘ ਜੀ, ਅੱਜ ਉਚੇਚਾ ਤੌਰ ਦੇ ਉੱਤੇ ਤੁਸੀਂ ਅਰਦਾਸ ਦੇ ਉੱਤੇ ਪਹੁੰਚੋ, ਕੀ ਕਹੋਗੇ? ਲੀਡਰ ਨਦਾਰਦ ਨੇ, ਗਿਣਤੀ ਸਿੰਘਾਂ ਦੀ ਘੱਟ ਹੈ, ਕੀ ਮਹਿਸੂਸ ਹੋ ਰਿਹਾ? ਵੀਰ ਜੀ, ਇਹ ਇਤਿਹਾਸ ਗਵਾਹ ਹੈ ਕਿ ਜਿਹੜੇ ਜਾਗਦੀ ਜ਼ਮੀਰ ਵਾਲੇ ਬੰਦੇ ਹੁੰਦੇ ਆ ਉਹਨਾਂ ਦੀ ਗਿਣਤੀ ਹਮੇਸ਼ਾ ਹੀ ਘੱਟ ਰਹੀ ਹੈ। ਪਿੱਛੇ ਚੱਲਣ ਵਾਲਿਆਂ ਦੀ ਗਿਣਤੀ ਹਮੇਸ਼ਾ ਜ਼ਿਆਦਾ ਹੁੰਦੀ ਹੈ। ਜਿਸਲੇ ਕੋਈ ਕੰਮ ਹੋ ਜਾਂਦਾ, ਕੋਈ ਨਿਸ਼ਕਰਸ਼ ਹੋ ਜਾਂਦਾ, ਫਿਰ ਸਾਰੇ ਬੰਦੇ ਆ ਕੇ ਮੱਲਾ ਮਾਰਦੇ ਕਿ ਅਸੀਂ ਇਹ ਕੀਤਾ ਸੀ, ਉਹ ਕੀਤਾ ਸੀ। ਲੇਕਿਨ ਜਿਸਲੇ ਝੰਡਾ ਚੁੱਕਿਆ ਅੱਗੇ ਤੁਰਨ ਦੀ ਗੱਲ ਹੁੰਦੀ ਹੈ, ਉਸਲੇ 2 ਜਾਂ 4 ਸਿੰਘ ਹੀ ਅੱਗੇ ਆਉਂਦੇ ਆ। ਜਿਹਨਾਂ ਦੀ ਜਾਗਦੀ ਜ਼ਮੀਰ ਹੈ ਉਹੀ ਅੱਗੇ ਨਿਤਰਦੇ ਨੇ ਜੀ।
ਬਿਲਕੁਲ ਜੀ, ਜਾਗਦੀ ਜ਼ਮੀਰ ਵਾਲੇ ਹੀ ਨਿਤਰਦੇ ਨੇ। ਔਰ ਮਾਫ ਕਰਨਾ, ਸੀਸ ਵੀ ਅਗਰ ਦੇਣ ਦੀ ਗੱਲ ਆਂਦੀ ਹੈ, ਅਣਖ ਦੀ ਗੱਲ ਆਂਦੀ ਹੈ ਤੇ ਕੌਮ ਦੇ ਉਹੀ ਸੂਰਮੇ ਅੱਗੇ ਆਉਂਦੇ ਨੇ। ਗਿਣਤੀ ਘੱਟ ਹੁੰਦੀ ਹੈ ਮਗਰ ਦਰਦ ਉਹ ਜਜ਼ਬਾ। ਮੈਂ ਦਲਜੀਤ ਸਿੰਘ ਹੋਰਾਂ ਨੂੰ ਬੇਨਤੀ ਕਰਾਂਗਾ ਕਿ ਭਾਈ ਸਾਹਿਬ ਤੁਸੀਂ ਇੱਥੇ ਆਓ, ਤੁਹਾਡੇ ਨਾਲ ਵੀ ਗੱਲ ਕਰੀਏ, ਕਿਉਂਕਿ ਇਹਨਾਂ ਦਾ ਰੋਲ ਵੀ ਬੜਾ ਵੱਡਾ ਹੈਗਾ। ਜੱਥਾ ਸ਼੍ਰੀ ਅਕਾਲ ਤਖਤ ਦਿੱਲੀ ਯੂਨਿਟ ਦੇ ਇਹ ਮੁੱਖ ਸੇਵਾਦਾਰ ਹੈਗੇ ਨੇ ਔਰ ਲਗਾਤਾਰ ਮੁਲਾਕਾਤਾਂ ਕਰਦੇ ਰਹਿੰਦੇ ਨੇ ਜਥੇਦਾਰ ਸਾਹਿਬ ਨਾਲ। ਦਲਜੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੀਡਰਾਂ ਦੀ ਨਾਰਾਜ਼ਗੀ ਕਹਿ ਲਈਏ, ਅੱਜ ਨਦਾਰਤ ਹੈਗੇ ਨੇ, ਜਾਂ ਲੀਡਰਾਂ ਦੀਆਂ ਨਿਕੰਮਾ ਪੈਨ ਕਹਿ ਲਈਏ, ਲੀਡਰਾਂ ਦਾ ਡਰ ਕਹਿ ਲਈਏ ਕਿ ਅੱਜ ਅਰਦਾਸ ਕਰਨ ਵੇਲੇ ਵੀ ਚਿਹਰੇ ਨਹੀਂ ਦਿਖ ਰਹੇ। ਦੇਖੋ, ਲੀਡਰਾਂ ਦੀ ਨਾਰਾਜ਼ਗੀ ਕਿਸੇ ਵੀ ਬੰਦੀ ਸਿੰਘ ਦੇ ਨਾਲ ਨਹੀਂ ਨਜ਼ਰ ਆਉਂਦੀ ਸਾਨੂੰ। ਮੈਂ ਪਿਛਲੇ 7-8 ਸਾਲ ਤੋਂ ਇਹਨਾਂ ਬੰਦੀ ਸਿੰਘਾਂ ਦੇ ਉੱਤੇ ਹੀ ਵਰਕ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਕਰ ਰਿਹਾ ਹਾਂ। ਹਲੇ ਮੈਨੂੰ ਇਹ ਸਮਝ ਆ ਰਿਹਾ ਇਹਨਾਂ ਨੂੰ ਕਿਤੇ ਸਰਕਾਰਾਂ ਦਾ ਡਰ ਹੈ, ਆਪਣੀ ਕੁਰਸੀਆਂ ਦਾ ਡਰ ਹੈ ਕਿ ਸਾਡੀ ਕੁਰਸੀਆਂ ਛਿਣ ਜਾਣਗੇ ਜੇ ਅਸੀਂ ਇਹਨਾਂ ਦੇ ਹੱਕਾਂ ਦੀ ਗੱਲ ਕਰਤੀ। ਕਿਉਂਕਿ ਤੁਸੀਂ ਐਕਸੈਪਟ ਕਰੋ ਜਾਂ ਕੌਮ ਐਕਸੈਪਟ ਕਰੇ ਜਾਂ ਨਾ ਕਰੇ, ਸਾਡੇ ਸਿੱਖ ਲੀਡਰਾਂ ਦਾ ਹਿੰਦੂਕਰਨ ਹੋ ਚੁੱਕਾ ਹੈ। ਇਹ ਤੁਸੀਂ ਜਿੰਨਾ ਮਰਜ਼ੀ ਇਹਨਾਂ ਨੂੰ ਸਰੋਪੇ ਪਾ ਲਓ, ਦਾੜੀਆਂ ਲੰਬੀਆਂ ਕਰਵਾ ਲਓ, ਇਹਨਾਂ ਦੀਆਂ ਦਾੜੀਆਂ ਤੋਂ ਰੰਗ ਉਤਰਵਾਉਣੇ ਸ਼ੁਰੂ ਕਰਵਾ ਲਓ, ਲੇਕਿਨ ਇਹਨਾਂ ਦੇ ਡਰ ਜੋ ਦਿਲ ਅੰਦਰ ਬੈਠਾ ਹੈ, ਕਿਉਂਕਿ ਸਿੱਖੀ ਸਿਧਾਂਤਾਂ ਤੋਂ ਜਿਹੜਾ ਬੰਦਾ ਦੂਰ ਹੋ ਜਾਏ ਨਾ, ਉਹਦੇ ਅੰਦਰ ਦਿਲ ਅੰਦਰ ਡਰ ਜ਼ਰੂਰ ਆਏਗਾ। ਤੇ ਇਹਨਾਂ ਦਾ ਡਰ ਹੀ ਹੈ ਜੋ ਕਿਸੇ ਵੀ ਬੰਦੀ ਸਿੰਘ ਦੀ ਅਗਵਾਈ ਕਰਨ ਨੂੰ ਇਹਨਾਂ ਨੂੰ ਰੋਕ ਰਿਹਾ ਹੈ। ਹੋਰ ਕੋਈ ਗੱਲ ਨਹੀਂ। ਕਿਸੇ ਵੀ ਸਰਕਾਰ ਦੀ ਇੰਨੀ ਹਿੰਮਤ ਨਹੀਂ ਹੱਲੇ ਹੈਗੀ ਕਿ ਵੀ ਅਸੀਂ ਇਸ ਗੱਲ ਨੂੰ ਰੋਕ ਦਈਏ ਵੀ ਅਸੀਂ ਕਿਸੇ ਬੰਦੇ ਨੂੰ, ਬੰਦੀ ਸਿੰਘ ਨੂੰ ਬਾਹਰ ਨਹੀਂ ਆਉਣ ਦੇਣਾ। ਪ੍ਰੋਬਲਮ ਇੱਥੇ ਹੈ ਕਿ ਸਾਡਾ ਕੋਈ ਵੀ ਸਿੱਖ ਲੀਡਰ ਇਸ ਦੇ ਉੱਤੇ ਗੱਲ ਕਰਨਾ ਹੀ ਨਹੀਂ ਚਾਹੁੰਦਾ। ਇਸ ਪਲੇਟਫਾਰਮ ਦੇ ਉੱਤੇ, ਮੀਡੀਆ ਦੇ ਉੱਤੇ ਜਾਂ ਇੱਕ ਨੈਸ਼ਨਲ ਮੀਡੀਆ ਦੇ ਉੱਤੇ ਵੀ ਇਹਨਾਂ ਨੂੰ ਕਿਉਂ ਨਹੀਂ ਛੱਡਿਆ ਜਾ ਰਿਹਾ। ਕਿਤੇ ਨਾ ਕਿਤੇ ਲੀਡਰਾਂ ਦੇ ਅੰਦਰ ਕੁਰਸੀ ਦਾ ਲਾਲਚ ਵੀ ਹੈਗਾ ਕਿ ਵੀ ਜਿਹੜੇ ਉਹਨਾਂ ਦੇ ਹੁਕਮਰਾਨ ਨੇ, ਸਾਡੀਆਂ ਕਮੇਟੀਆਂ ਨਹੀਂ ਬਣਨਗੀਆਂ, ਸਾਨੂੰ ਚੌਧਰ ਨਹੀਂ ਮਿਲੇਗੀ। ਤੇ ਫਿਰ ਮਾਫ ਕਰਨਾ, ਫਿਰ ਉਹ ਕੌਮ ਦੀ ਅਗਵਾਈ ਥੋੜੀ ਨਾ ਕਰ ਰਹੇ ਨੇ, ਉਹ ਤਾਂ ਇੱਕ ਕੁਰਸੀ ਦੀ ਚੌਧਰ ਪਿੱਛੇ ਲੜ ਰਹੇ ਨੇ। ਫਿਰ ਸਾਡੀ ਸਿੱਖ ਕੌਮ ਮੂਰਖ ਹੈ ਜੋ ਵੋਟ ਦਿੰਦੀ ਹੈ, ਚੁਣਦੀ ਵੀ ਤਾਂ ਸਾਡੀ ਕੌਮ ਹੈ ਨਾ। ਉਹਨੂੰ ਫਿਰ ਤੁਸੀਂ ਕਿਸ ਨਜ਼ਰੀਏ ਨਾਲ ਦੇਖੋਗੇ? ਦੇਖੋ ਜੀ, ਪਹਿਲੀ ਗੱਲ, ਸਿੱਖ ਸ਼ਬਦ ਜਿਹੜਾ ਗੁਰੂ ਸਾਹਿਬ ਨੇ ਬਖਸ਼ਿਆ ਸੀ, ਪਹਿਲੇ ਉਹਦੀ ਪਰਿਭਾਸ਼ਾ ਜਿਹੜੀ ਹੈ ਜਾਂ ਉਹਦਾ ਜਿਹੜਾ ਅੱਖਰ ਦਾ ਮੀਨਿੰਗ ਹੈ ਨਾ, ਪਹਿਲੇ ਸਾਰਿਆਂ ਨੂੰ ਉਹ ਸਮਝਣਾ ਪਏਗਾ। ਮੈਂ ਕਹਿਣਾ ਨਹੀਂ ਚਾਹੁੰਦਾ, ਪਹਿਲੇ ਸ਼ਰਾਬ ਚੱਲਦੀ ਸੀ, ਹੁਣ ਸ਼ਰਾਬ ਦੇ ਨਾਲ ਬੰਦੇ ਵਿਕਦੇ ਸੀ। ਹੁਣ ਇਸ ਇਲੈਕਸ਼ਨ 'ਚ ਜੋ ਮੈਂ ਦੇਖਿਆ, ਜੋ ਗੁਰਦੁਆਰਾ ਸਾਹਿਬ ਦੇ ਇਲੈਕਸ਼ਨ ਹੋਏ ਨੇ ਦਿੱਲੀ ਗੁਰਦੁਆਰਾ ਕਮੇਟੀ ਦੇ, ਕਿ 2-2 ਹਜ਼ਾਰ ਦੇ ਸੂਟ 'ਚ ਬੀਬੀਆਂ ਤੱਕ ਵਿਕੀਆਂ ਨੇ। ਮਾਫ ਕਰਨਾ ਮੇਰੀ ਇਸ ਲਫ਼ਜ਼ਾਂ ਵਾਸਤੇ, ਲੇਕਿਨ 2-2 ਹਜ਼ਾਰ 'ਚ ਬੀਬੀਆਂ ਵਿਕੀਆਂ ਨੇ ਸੂਟ ਲੈ ਕੇ ਵੀ ਕਿ ਅਸੀਂ ਇਹ 2000 ਦਾ ਸੂਟ ਲੈਣੇ ਤੇ ਨਾਲ ਗੁਟਕਾ ਸਾਹਿਬ ਦੀ ਸਹੁੰ ਖਾਣੇ, ਵੋਟ ਤੈਨੂੰ ਪਾਵਾਂਗੇ। ਫਿਰ ਤੁਹਾਡੀ ਸਿੱਖੀ ਕਿੱਥੇ ਰਹਿ ਗਈ? ਜਿਸ ਬੰਦੇ ਨੂੰ ਪੰਜਾਬੀ ਬੋਲਣੀ ਨਹੀਂ ਆਉਂਦੀ, ਜਿਸ ਨੂੰ ਲਿਖਣੀ ਨਹੀਂ ਆਉਂਦੀ, ਜਿਹਨੇ ਅੱਜ ਤੱਕ ਜਪਜੀ ਸਾਹਿਬ ਦਾ ਗੁਟਕਾ ਪੜ੍ਹ ਕੇ ਨਹੀਂ ਦੇਖਿਆ ਕਿ ਵਿੱਚ ਬਾਣੀ ਕੀ ਲਿਖੀ ਹੈ, ਤੁਸੀਂ ਉਹਨੂੰ ਵੋਟ ਪਾ ਕੇ ਜਿਤਾ ਦਿੰਦੇ ਹੋ। ਕੱਲ ਨੂੰ ਤੁਸੀਂ ਕੀ ਉਮੀਦ ਰੱਖਦੇ ਹੋ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹੋਈ ਬੇਅਦਬੀ ਦਾ ਉਹਨੂੰ ਕੀ ਪਤਾ ਹੋਵੇਗਾ ਕਿ ਬੇਅਦਬੀ ਹੋਈ ਕਿ ਨਹੀਂ ਹੋਈ? ਤੁਸੀਂ ਇਸ ਗੱਲ ਦਾ ਜਵਾਬ ਦਿਓ ਪਹਿਲੇ ਵੀ ਤੁਸੀਂ ਇਸ ਨੂੰ ਕਿਸ ਤਰੀਕੇ ਨਾਲ ਕੰਸੀਡਰ ਕਰੋਗੇ ਕਿ ਵੀ ਉਹ ਤੁਹਾਡੇ ਚਾਚੇ ਦਾ ਮੁੰਡਾ, ਤੁਹਾਡੇ ਮਾਮੇ ਦਾ ਮੁੰਡਾ, ਤੁਹਾਡੇ ਫੁੱਫੜ ਦਾ ਮੁੰਡਾ, ਮੇਰਾ ਜੀਜਾ, ਮੇਰਾ ਭਾਈ। ਤੁਸੀਂ ਇਹ ਕੰਸੀਡਰ ਕਰੋਗੇ ਕਿ ਵੀ ਤੁਸੀਂ ਇਸ ਚੀਜ਼ ਨੂੰ ਕੰਸੀਡਰ ਕਰੋਗੇ ਵੀ ਕਿ ਵੀ ਉਹ ਨਵਾਬ ਕਪੂਰ ਸਿੰਘ ਵਰਗਾ ਹੋਣਾ ਚਾਹੀਦਾ ਜਿਹੜਾ ਜੁੱਤੀਆਂ ਝਾੜਦਾ ਰਿਹਾ ਤੇ ਘੋੜੇ ਦੀ ਲੱਤਾਂ ਚੱਕਦਾ ਰਿਹਾ। ਤੁਸੀਂ ਤੇ ਪਰਿਭਾਸ਼ਾ ਹੀ ਬਦਲ ਦਿੱਤੀ ਸਿੱਖ ਦੀ। ਤੇ ਤੁਸੀਂ ਕਿਹੜੇ ਮੂੰਹ ਨਾਲ ਭਾਲਦੇ ਹੋ ਕਿ ਇਹ ਬੰਦੀ ਸਿੰਘਾਂ ਦੀ ਗੱਲ ਕਰਨਗੇ ਜਿਨ੍ਹਾਂ ਨੇ ਸਿੱਖ ਕੌਮ ਲਈ ਸਭ ਕੁਝ ਵਾਰਤਾ? ਕਹਿੰਦਾ ਫਿਰ ਸਾਡੀ ਕੌਮ ਹੀ ਜ਼ਿੰਮੇਦਾਰ ਅੱਜ ਦੇ ਹਾਲਾਤਾਂ ਸੀ। ਕਹਿੰਦਾ 84 ਹੋ ਗਈ, ਸਾਨੂੰ ਮਾਰਾ ਪੈ ਰਹੀ ਹੈ ਨਾ। ਫਿਰ ਮਾਫ ਕਰਨਾ, ਪੈਸੇ ਲੈ ਕੇ ਜਦ ਅਸੀਂ ਆਪਣੀ ਵੋਟ ਵੇਚਣੇ ਆ ਤੇ ਫਿਰ ਇਮਾਨਦਾਰੀ ਦੀ ਗੱਲ ਆਪਾਂ ਆਪਣੇ ਲੀਡਰਾਂ ਤੋਂ ਕਿੱਥੋਂ ਕਰ ਲਾਂਗੇ? ਦੇਖੋ ਜੀ, ਹਰ 4 ਸਾਲ ਬਾਅਦ, ਬੁਰਾ ਨਾ ਮੰਨਣਾ, ਜਦ ਵੀ ਸਰਕਾਰ ਨੈਸ਼ਨਲ ਕਾਂਗਰਸ ਸਰਕਾਰ, ਭਾਵੇਂ ਬੀਜੇਪੀ ਦੀ ਹੋਵੇ, ਭਾਵੇਂ ਤੁਹਾਡੀ ਆਮ ਆਦਮੀ ਆਵੇ, ਜਦ ਵੀ ਸਰਕਾਰ ਬਣਨੀ ਹੁੰਦੀ ਹੈ ਇਹਨਾਂ ਦੇ ਰੋਲੇ ਪੈਣੇ ਸ਼ੁਰੂ ਹੋ ਜਾਂਦੇ 84 ਵਾਲਿਆਂ ਦੇ। ਬੁਰਾ ਨਾ ਮੰਨਣਾ, ਮੇਰੀ ਗੱਲ ਸੱਚ ਹੈ, ਕੌੜਾ ਸੱਚ ਹੈ। ਪੈਸੇ ਮਿਲਦੇ ਨੇ 5-5 6-6 ਲੱਖ ਰੁਪਏ ਲੈ ਕੇ ਫੇਰ ਬਹਿ ਜਾਂਦੇ ਨੇ। ਕਿਉਂ? ਤੁਸੀਂ ਇੰਨੇ ਸਾਲਾਂ ਤੋਂ ਸੌਦਾ ਕਰਦੇ ਆ ਰਹੇ ਹੋ। ਫਿਰ ਤੁਸੀਂ ਕਿਹੜਾ ਇਨਸਾਫ ਭਾਲਦੇ ਹੋ? ਇਹ ਤਾਂ ਸਿਰਫ ਇਨਸਾਫ ਦਾ ਮਖੌਲ ਚੱਲ ਰਿਹਾ। ਚਲੋ, ਆਪਾਂ ਜਿਸ ਪੰਥਕ ਵਿਚਾਰਾਂ ਦੀ ਗੱਲ ਕਰ ਰਹੇ ਹੈਗਾ, ਇੱਕ ਸੌ ਤੁਸੀਂ ਮੁਲਾਕਾਤਾਂ ਕਰ ਰਹੇ ਹੋ ਜਥੇਦਾਰ ਸਾਹਿਬ ਦੇ ਹਾਲਾਤ, ਉਹਨਾਂ ਦੀ ਤਬੀਅਤ ਬਾਰੇ ਜ਼ਰੂਰ ਵੇਰਵਾ ਦਿਓ, ਕਿਉਂਕਿ ਪੂਰੇ ਵਰਲਡ ਦੇ ਅੰਦਰ ਤੁਹਾਡੀ ਵੀਡੀਓ ਪਹੁੰਚਣੀ। ਅਸੀਂ ਚਾਹੁੰਦੇ ਹਾਂ ਜਥੇਦਾਰ ਸਾਹਿਬ ਦੀ ਸਿਹਤ ਬਾਰੇ, ਉਹਨਾਂ ਦੀ ਚੜ੍ਹਦੀ ਕਲਾ ਦੀ ਕੋਈ ਵੀ ਖਬਰ ਜਿਹੜੀ ਤੁਹਾਡੀ ਪਿਛਲੀ ਜਦੋਂ ਵੀ ਮੁਲਾਕਾਤ ਹੋਈ ਹੈ ਉਸ ਬਾਰੇ ਤੁਸੀਂ ਵੇਰਵਾ ਜ਼ਰੂਰ। ਮੈਂ ਦੇਖੋ ਜੀ, ਮੈਂ ਮਾਫੀ ਮੰਗਦਾ ਪਹਿਲੇ ਸਾਰਿਆਂ ਤੋਂ। ਮੈਨੂੰ ਜਥੇਦਾਰ ਸਾਹਿਬ ਨੇ ਮਨਾ ਕੀਤਾ ਕਿ ਉਹਨਾਂ ਦੀ ਕੋਈ ਵੀ ਸਿਹਤ ਦੇ ਬਾਰੇ ਇਨਫੋਰਮੇਸ਼ਨ ਨਾ ਦਿੱਤੀ ਜਾਵੇ, ਕਿਉਂਕਿ ਪੰਥ ਚਿੰਤਕ ਹੋ ਜਾਂਦਾ ਥੋੜ੍ਹਾ ਜਿਹਾ ਕਿ ਵੀ ਪਹਿਲੀ ਗੱਲ ਤੇ 26 ਸਾਲ ਕੱਟਣਾ ਜੇਲ੍ਹ ਦੇ ਅੰਦਰ, ਔਰ ਜੇਲ੍ਹ ਦੇ ਅੰਦਰ ਉਹ 2 ਸਾਲ ਕਿਸ ਤਰੀਕੇ ਨਾਲ ਬਿਤਾਉਣ ਜਦੋਂ ਕਰੋਨਾ ਦੇ ਵਿੱਚ ਰਹਿਣਾ ਪੈ ਜਾਂਦਾ ਹੈ। ਜਥੇਦਾਰ ਸਾਹਿਬ, ਮੈਂ ਮਾਫੀ ਮੰਗਦਾ। ਜਥੇਦਾਰ ਸਾਹਿਬ ਨੂੰ ਪਿਛਲੇ 1 ਹਫ਼ਤੇ ਤੋਂ ਟਾਈਫਾਇਡ ਹੈਗਾ ਤੇ ਉਹਨਾਂ ਨੇ ਡ੍ਰਿਪ ਲੱਗੀ ਹੋਈ ਸੀ ਜੀ, ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਉਹਨਾਂ ਦੀ ਡ੍ਰਿਪ ਹੁਣ ਨਿਕਲ ਗਈ ਹੈ
ਜੋ ਸਾਨੂੰ ਹੁਣ ਤੱਕ ਖਬਰ ਮਿਲੀ ਹੈ ਕਿ ਡਾਕਟਰ ਸਾਹਿਬ ਨੇ ਉਹਨਾਂ ਨੇ ਡ੍ਰਿਪ ਨਿਕਾਲ ਦਿੱਤੀ ਹੈ ਤੇ ਸਿਹਤ ਠੀਕ ਹੈ। ਹੁਣੇ ਮੈਂ ਪਿੱਛੇ ਮਿਲ ਕੇ ਵੀ ਆਇਆ ਸੀਗਾ ਤੇ ਸਿਹਤ ਹੁਣ ਠੀਕ ਹੈ ਗੁਰੂ ਸਾਹਿਬ ਦੀ ਕਿਰਪਾ ਨਾਲ। ਸਾਨੂੰ ਸ਼ੱਕ ਸੀਗਾ ਕਿ ਹੁਣ ਜਿੱਦਾਂ ਹੁਣ ਦਿੱਲੀ 'ਚ ਡੇਂਗੂ ਵਗੈਰਾ ਚੱਲ ਰਿਹਾ ਹੈਗਾ ਕਿ ਕਿਤੇ ਕੁਝ ਹੋਰ ਪ੍ਰੋਬਲਮ ਨਾ ਖੜੀ ਹੋ ਜਾਵੇ, ਪਰ ਮਹਾਰਾਜ ਨੇ ਸਿਰ ਤੇ ਹੱਥ ਰੱਖਿਆ ਹੋਇਆ ਜਥੇਦਾਰ ਸਾਹਿਬ ਦੇ ਉੱਤੇ ਤੇ ਉਹ ਹਾਲੇ ਤੰਦਰੁਸਤ ਨੇ ਬਿਲਕੁਲ। ਬਿਲਕੁਲ ਜੀ, ਅਸੀਂ ਵੀ ਮਾਫੀ ਚਾਹੁੰਦੇ ਹਾਂ ਜੀ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਕਿਹਾ ਕਿ ਜਥੇਦਾਰ ਸਾਹਿਬ ਦਾ ਹੁਕਮ ਸੀ, ਲੇਕਿਨ ਲੱਖਾਂ ਸਿੰਘਾਂ ਤੱਕ ਆਵਾਜ਼ ਪਹੁੰਚਾਉਣੀ ਜ਼ਰੂਰੀ ਸੀ ਕਿ ਚੜ੍ਹਦੀ ਕਲਾ 'ਚ ਨੇ ਭਾਈ ਜਗਤਾਰ ਸਿੰਘ ਹਵਾਰਾ, ਉਹਨਾਂ ਦੀ ਬਾਰੇ ਅਸੀਂ ਇਸੇ ਕਰਕੇ ਹੀ ਇਹ ਸਾਰੀ ਗੱਲਬਾਤ ਕੀਤੀ ਹੈਗੀ ਹੈ। ਤੇ ਜਿਸ ਤਰੀਕੇ ਦੇ ਨਾਲ ਅੱਜ ਉਚੇਚਾ ਤੌਰ ਦੇ ਉੱਤੇ ਅਸੀਂ ਅਰਦਾਸ ਦੇ ਵਿਚਕਾਰ ਪਹੁੰਚੇ ਹੈਗੇ ਆ ਤੇ ਸਾਨੂੰ ਇਹ ਚੀਜ਼ ਦੇਖਣੀ ਤੇ ਸਮਝਣੀ ਪਏਗੀ ਕਿ ਸਾਡੇ ਕੌਮ ਦੇ ਲੀਡਰ ਅੱਜ ਆਪਣੀ ਬਣਦੀ ਜ਼ਿੰਮੇਵਾਰੀ ਪੂਰੀ ਕਰ ਰਹੇ ਨੇ ਜਾਂ ਨਹੀਂ ਕਰ ਰਹੇ ਹੈਗੇ। ਮੈਂ ਬੇਨਤੀ ਕਰਾਂਗਾ ਹੁਣ ਅਗਰ ਹੋਰ ਕੋਈ ਵੀਰ ਹੋਰ ਕੋਈ ਸਿੰਘ ਇਸ ਮਸਲੇ ਦੇ ਉੱਤੇ ਗੱਲ ਕਰਨਾ ਚਾਹਵੇ ਤੇ ਆਪਾਂ ਗੱਲ ਜ਼ਰੂਰ ਕਰਾਂਗੇ। ਬਿਲਕੁਲ ਵੀ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਸਤਰ ਵਿੱਦਿਆ ਅਦਾਰਿਆਂ ਦੇ ਵੀ ਬਹੁਤ ਸਾਰੇ ਬੰਦੇ ਇੱਥੇ ਆਏ ਹਨ। ਮੈਂ ਸਾਰੇ ਸ਼ਸਤਰ ਵਿੱਦਿਆ ਦੇ ਅਦਾਰਿਆਂ ਦੇ ਆਪਣੇ ਜਵਾਨ ਸਿੰਘਾਂ ਦੀ ਤਰਫ ਤੋਂ ਇੱਕ ਸੰਦੇਸ਼ ਇੱਥੇ ਛੋੜਨਾ ਚਾਹੁੰਦਾ। ਉਸ ਕੌਮ ਦਾ ਹੋਵੇ ਨਾ ਵਾਲ ਵਿੰਗਾ, ਉਸ ਕੌਮ ਦਾ ਹੋਵੇ ਨਾ ਵਾਲ ਵਿੰਗਾ, ਜਿਹੜੀ ਕੌਮ ਨੂੰ ਮਰਨ ਦਾ ਝੱਲ ਪੈ ਜੇ, ਅੰਤ ਪੈਣਾ ਹੈ ਮੁੱਲ ਕੁਰਬਾਨੀਆਂ ਦਾ, ਭਾਵੇਂ ਅੱਜ ਪੈ ਜੇ ਭਾਵੇਂ ਕੱਲ ਪੈ ਜੇ। ਤੁਰ ਪਿਆ ਜੋ ਸਿੱਖੀ ਦੇ ਰਾਹ ਉੱਤੇ, ਇਹ ਕਾਰਵਾਂ ਕਦੇ ਵੀ ਰੁਕੇਗਾ ਨਹੀਂ। ਮੁੱਕ ਜਾਣਗੇ ਸਿੱਖ ਪੰਥ ਨੂੰ ਮੁਕਾਉਣ ਵਾਲੇ, ਸਿੱਖ ਪੰਥ ਕਦੇ ਵੀ ਮੁੱਕੇਗਾ ਨਹੀਂ, ਸਿੱਖ ਪੰਥ ਕਦੇ ਵੀ ਮੁੱਕੇਗਾ ਨਹੀਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਿਲਕੁਲ ਜੀ, ਆਪਣੇ ਜਜ਼ਬਾਤਾਂ ਨੂੰ ਲਫ਼ਜ਼ਾਂ ਦੇ ਵਿਚਕਾਰ ਬੜੇ ਵਧੀਆ ਤਰੀਕੇ ਨਾਲ ਪਿਰੋ ਕੇ ਸਾਡੇ ਇਸ ਵੀਰ ਨੇ ਆਪਣੇ ਜਜ਼ਬਾਤ ਦੱਸੇ ਨੇ। ਔਰ ਇਹ ਜਜ਼ਬਾਤ ਖਾਲੀ ਸਾਡੇ ਇੱਕ ਸਿੰਘ ਦੀ ਗੱਲ ਨਾ ਕਰੀਏ, ਪੂਰੀ ਕੌਮ ਦੇ ਨੇ ਜਿਹੜੇ ਉਮੀਦ ਕਰਦੇ ਨੇ ਇਸ ਅਰਦਾਸ ਦੇ ਸਦਕੇ ਕਿ ਭਾਈ ਜਗਤਾਰ ਸਿੰਘ ਹਵਾਰਾ ਦੇ ਨਾਲ ਹੋਰ ਜਿੰਨੇ ਬੰਦੀ ਸਿੰਘ ਨੇ ਜਲਦ ਤੋਂ ਜਲਦ ਰਿਹਾ ਹੋ ਸਕਣ। ਅੱਜ ਉਚੇਚਾ ਤੌਰ ਦੇ ਉੱਤੇ ਇਸ ਅਰਦਾਸ ਨੂੰ ਰਿਕਾਰਡ ਕਰਨ ਲਈ ਅਸੀਂ ਪਹੁੰਚੇ ਹੈਗੇ ਸੀ ਤੇ ਆਉਣ ਵਾਲੇ ਸਮੇਂ 'ਚ ਹੋਰ ਪ੍ਰੋਗਰਾਮ ਲੈ ਕੇ ਪੰਥਕ ਵਿਚਾਰਾਂ ਲੈ ਕੇ ਅਸੀਂ ਫਿਰ ਹਾਜ਼ਰ ਹੋਵਾਂਗੇ। ਲੈਣੇ ਆਪਣੇ ਸਾਰੇ ਵੀਰਾਂ ਤੋਂ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।